ਉਹ ਰੂਸ ਤੋਂ ਲਗਾਤਾਰ ਤੇਲ ਖਰੀਦਦੇ ਆ। ਸੋ ਰੂਸ ਇਸੇ ਤੇਲ ਦੀ ਕਮਾਈ ਚੋਂ ਰੂਸੀ ਫੌਜਾਂ ਬੇਗੁਨਾਹ ਯੂਕਰੇਨੀਅਨਸ ਦੇ ਉੱਪਰ ਜਿਹੜੀਆਂ ਉਹ ਘਾਣ ਕਰ ਰਹੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਟੌਪਿਕ ਤੇ ਗੱਲ ਕਰਨ ਤੋਂ ਪਹਿਲਾਂ? ਅਸੀਂ ਇਹ ਦੱਸਣਾ ਚਾਹੁੰਦੇ ਹਾਂ, ਜਿਵੇਂ ਕੱਲ ਵੀ ਮੈਂ ਅਨਾਉਂਸ ਕੀਤਾ ਸੀ ਕਿ ਆਉਣ ਵਾਲੇ ਕੱਲ ਸਾਡੇ ਵੀਰ ਸਰ ਸੁਰਿੰਦਰ ਸਿੰਘ ਹੰਸਰਾ ਜਿਹੜੇ ਚੜ੍ਹਾਈ ਕਰ ਗਏ ਨੇ, ਉਹਨਾਂ ਦੀ ਯਾਦ 'ਚ ਉਹਨਾਂ ਦੀ ਕ੍ਰੀਮੇਸ਼ਨ ਔਰ ਅੰਤਮ ਅਰਦਾਸ ਸਿੱਖ ਸੈਂਟਰ ਆਫ ਵਰਜੀਨੀਆ ਮੈਨੇਸਿਸ ਦੇ ਗੁਰਦੁਆਰਾ ਸਾਹਿਬ 'ਚ ਹੈ। ਔਰ ਸਾਡੇ ਬਹੁਤ ਹੀ ਪਿਆਰੇ ਵੀਰ ਸਰ ਸੁਖਮਿੰਦਰ ਸਿੰਘ ਹੰਸਰਾ, ਔਰ ਇਹ ਵੀ ਜਦੋਂ ਅਸੀਂ ਹੰਸਰਾ ਗੱਲ ਕਰ ਰਹੇ ਹਾਂ, ਕਮਾਲਪੁਰਾ ਡਿਸਟ੍ਰਿਕਟ ਲੁਧਿਆਣਾ ਦੇ ਨਾਲ ਸੰਬੰਧ ਸੀ ਔਰ ਇਹ ਇੱਕ ਦੂਸਰੇ ਨਾਲ ਬਹੁਤ ਕਰੀਬ ਵੀ ਸੀ। ਸਰ ਸੁਖਵਿੰਦਰ ਸਿੰਘ ਹੰਸਰਾ ਬਹੁਤ ਵੱਡੀ ਆਵਾਜ਼ ਸਾਡੇ ਖਾਲਿਸਤਾਨ ਦੇ ਸੰਘਰਸ਼ ਦੀ, ਉਹਨਾਂ ਨੇ ਲਗਭਗ 4 ਦਹਾਈਆਂ ਉਹ ਮੀਡੀਆ ਰਾਹੀਂ ਰੇਡੀਓ, ਟੈਲੀਵਿਜ਼ਨ, ਅਖਬਾਰ ਔਰ ਆਜ਼ਾਦਾਨਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਮਾਂਡ ਥੱਲੇ ਉਹਨਾਂ ਨੇ ਖਾਲਿਸਤਾਨ ਦੇ ਪਰਚਮ ਨੂੰ ਬੁਲੰਦ ਰੱਖਿਆ। ਪਿਛਲੇ ਵਰੇ ਉਹ ਚੜ੍ਹਾਈ ਕਰ ਗਏ ਸਨ ਔਰ ਉਹਨਾਂ ਦੀ ਸਾਲਾਨਾ ਯਾਦ ਦੇ ਵਿੱਚ ਪਰਸੋਂ ਜਿਹੜਾ ਓਨਟਾਰੀਓ ਖਾਲਸਾ ਦਰਬਾਰ ਜਿਹੜਾ ਡਿਕਸੀ ਰੋਡ ਮਿਸੀਸਾਗਾ, ਉਹਨਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਹੋਣਗੇ ਔਰ ਕੀਰਤਨ ਤੋਂ ਬਾਅਦ ਜਿਹੜੇ ਬਾਹਰੋਂ ਵੀ ਆਏ ਬੁਲਾਰੇ ਨੇ ਇਸ ਮਹਾਨ ਖਾਲਿਸਤਾਨੀ ਆਗੂ ਨੂੰ ਸ਼ਰਧਾਂਜਲੀਆਂ ਦੇਣਗੇ। ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਭਾਈ ਵੱਧ ਤੋਂ ਵੱਧ ਸਿੱਖ ਸੰਗਤਾਂ ਜਿਹੜੇ ਵੀ ਸਾਡੇ ਵਿਊਅਰਸ ਉਸ ਬੈਲਟ ਦੇ ਵਿੱਚ ਨੇ ਉਹ ਉਸ ਦੇ ਵਿੱਚ ਹਾਜ਼ਰੀ ਲਵਾਉਣ। ਇਸੇ ਤਰ੍ਹਾਂ ਐਤਵਾਰ 5 ਫਰਵਰੀ ਨੂੰ ਕਸ਼ਮੀਰ ਸੋਲੀਡੈਰਿਟੀ ਡੇ ਹੈ ਔਰ ਜਿਵੇਂ ਅਸੀਂ ਦੱਸਿਆ ਸੀ ਕੱਲ ਵੀ ਕਿ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ ਇਸ ਕਸ਼ਮੀਰੀਆਂ ਦੇ ਨਾਲ ਯਕਜਹਿਤੀ ਦਾ ਪ੍ਰਗਟਾਵਾ ਕਰਦੇ ਹਾਂ। ਖਾਸ ਸਮਾਗਮ ਜਿਹੜਾ ਹੈ ਉਹ ਪੰਜਾਬ ਰੈਸਟੋਰੈਂਟ 691 ਕੌਨੀ ਆਈਲੈਂਡ ਐਵਨਿਊ ਬਰੁਕਲਿਨ ਨਿਊਯਾਰਕ 'ਚ ਰੱਖਿਆ ਹੋਇਆ ਔਰ ਇਹ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੋਏਗਾ। ਅਸੀਂ ਵੀ ਵਾਸ਼ਿੰਗਟਨ ਤੋਂ ਵਾਪਸ ਆ ਕੇ ਇਸ ਸ਼ਮੂਲੀਅਤ ਕਰਾਂਗੇ। ਸੋ ਜਿਹੜੇ ਵੀ ਵੀਰ ਭੈਣਾਂ ਇਸ ਸ਼ਮੂਲੀਅਤ ਕਰ ਸਕਣ ਔਰ ਇਹ ਸੋਲੀਡੈਰਿਟੀ ਹੋਏਗਾ ਕਿਉਂਕਿ ਖਾਲਿਸਤਾਨ ਕਸ਼ਮੀਰ ਸਾਡਾ ਇੱਕੋ ਹੀ ਐਨਮੀ ਦਿੱਲੀ ਸਾਮਰਾਜ। ਸੋ ਹੁਣ ਅਸੀਂ ਵਿਸ਼ੇ ਵੱਲ ਆਉਂਦੇ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਔਰ ਮਾਣ ਹੈ ਕਿ ਯੂਕਰੇਨ ਦੇ ਨਾਲ ਸਿੱਖ ਕੌਮ ਦੀ ਇੱਕ ਸਾਂਝ ਭਾਈਵਾਲੀ ਹਿਊਮੈਨੀਟੇਰੀਅਨ ਕੰਮ ਦੇ ਹਵਾਲੇ ਨਾਲ ਬਣੀ। ਜਿਵੇਂ ਯੂਨਾਈਟਿਡ ਸਿੱਖਸ ਨੇ ਲਗਾਤਾਰਤਾ ਨਾਲ ਉੱਥੇ ਜਿਹੜੀ ਇਨਸਾਨੀ ਮਦਦ ਹਰ ਪਾਸਿਓਂ ਔਰ ਬੜੇ ਪ੍ਰੋਫੈਸ਼ਨਲ ਢੰਗ ਨਾਲ ਜਿਸ ਨੂੰ ਈਵਨ ਨਿਊ ਜਰਸੀ ਦੇ ਗਵਰਨਰ ਨੇ ਰੈਕਗਨਾਈਜ਼ ਕੀਤਾ ਹੈ ਔਰ 2 ਹਫ਼ਤੇ ਬਾਅਦ ਉਹ ਇਸ ਨਿਊ ਜਰਸੀ ਦੇ ਗਵਰਨਰ ਵੱਲੋਂ 3 ਐਂਬੂਲੈਂਸਿਸ ਯੂਨਾਈਟਿਡ ਸਿੱਖਸ ਨੂੰ ਭੇਟ ਕੀਤੀਆਂ ਗਈਆਂ ਤਾਂ ਕਿ ਉੱਥੇ ਉਹਨਾਂ ਦੀ ਮੈਡੀਕਲ ਫੈਸਿਲਿਟੀ ਦੇ ਲਈ ਵੀ ਉਹ ਕਾਰਗਰ ਆਪਣੀ ਸੇਵਾ ਨਿਭਾ ਸਕਣ। ਔਰ ਮੈਂ ਅੱਗੇ ਵੀ ਜਿਵੇਂ ਦੱਸਿਆ ਸੀ ਕਿ ਉਹਨਾਂ ਦਾ ਇੱਕ ਖਾਸ ਡੈਲੀਗੇਸ਼ਨ ਮੈਂਬਰਸ ਆਫ ਪਾਰਲੀਮੈਂਟ ਦਾ ਜਿਨ੍ਹਾਂ ਨਾਲ ਸਾਨੂੰ ਮਿਲਣ ਦਾ ਸਬੱਬ ਵੀ ਬਣਿਆ ਵਾਸ਼ਿੰਗਟਨ DC 'ਚ ਔਰ ਉਹਨਾਂ ਦੇ ਨਾਲ ਜਿੱਥੇ ਅਸੀਂ ਆਪਣੀ ਕੌਮੀ ਸਾਂਝ ਔਰ ਸਾਡਾ ਸਾਂਝਾ ਦੁਸ਼ਮਣ ਇੰਡੀਅਨ ਸਟੇਟ ਕਿਵੇਂ ਕਰ ਰਹੀ ਹੈ ਔਰ ਰੂਸ ਜਿਸ ਨੇ ਜਿਹੜਾ ਸੋਵੀਅਤ ਯੂਨੀਅਨ ਸੀ ਔਰ ਜਿਹਨੇ ਜੂਨ 84 ਦੇ ਫੌਜੀ ਹਮਲੇ ਵੇਲੇ ਦਰਬਾਰ ਸਾਹਿਬ ਦੇ ਉੱਤੇ KGB ਉਹਨਾਂ ਦੀ ਏਜੰਸੀ ਨੇ ਭਾਰਤੀ ਏਜੰਸੀ ਰਾਹ ਦੇ ਨਾਲ ਤਾਵਨ ਕੀਤਾ ਸੀ, ਉਸ ਕਹਾਣੀ ਨੂੰ ਵੀ ਬਿਆਨਿਆ ਔਰ ਆਪਣਾ ਗੁੱਡਵਿਲ ਜੈਸਚਰ ਵੀ। ਔਰ ਹੌਲੀ ਜੋ ਕੁਛ ਭਾਰਤ ਦਾ ਅਸਲੀ ਚਿਹਰਾ ਹੈ ਉਹ ਦੁਨੀਆ ਸਾਹਮਣੇ ਨੰਗਾ ਹੋ ਰਿਹਾ ਔਰ ਯੂਕਰੇਨ ਜਿਹੜਾ ਕਿ ਬਹਾਦਰੀ ਦੇ ਨਾਲ ਲੜ ਰਿਹਾ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਯੂਕਰੇਨੀਅਨ ਲੋਕ ਵੀ ਇੱਕ ਫਾਡਰ ਵਾਂਗ ਇਸਤੇਮਾਲ ਹੋ ਰਹੇ ਨੇ ਔਰ ਲੜਾਈ ਤਾਂ ਅਮਰੀਕਾ ਔਰ ਰਸ਼ੀਆ ਜਾਂ ਅਮਰੀਕਾ ਔਰ ਨੈਟੋ ਇੱਕ ਪਾਸੇ ਔਰ ਦੂਸਰਾ, ਪਰ ਅਸੀਂ ਇਹ ਸਮਝਦੇ ਹਾਂ ਵੀ ਸਾਡਾ ਪੋਲੀਟੀਕਲ ਪਾਰਟ ਤੋਂ ਹਟ ਕੇ ਜਦੋਂ ਅਸੀਂ ਹਿਊਮੈਨੀਟੇਰੀਅਨ ਹੈਲਪ ਦੀ ਗੱਲ ਕਰਦੇ ਤੇ ਪੋਲੀਟੀਕਲੀ ਅਸੀਂ ਇਸ ਗੁੱਡਵਿਲ ਦੀ ਆਸ ਕਰਦੇ ਹਾਂ ਕਿ ਭਾਈ ਸਾਡੇ ਕੇਸ ਨੂੰ, ਸਿੱਖ ਕੌਮ ਦੇ ਕੇਸ ਨੂੰ ਕਦੇ ਕੋਈ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਭਾਰੇ। ਔਰ ਹੁਣ ਯੂਕਰੇਨੀਅਨ ਕਾਫੀ ਸਪਸ਼ਟਤਾ ਦੇ ਨਾਲ ਇੰਡੀਆ ਦੇ ਅਗੇਂਸਟ ਸਟੈਂਡ ਵੀ ਲੈ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਭਾਈ ਇੱਕ ਪਾਸੇ ਰਸ਼ੀਆ ਯੂਕਰੇਨ ਦੇ ਉੱਤੇ ਜ਼ੁਲਮ ਕਰ ਰਿਹਾ ਹੈ, ਉਹਨਾਂ ਦੇ ਬੇਗੁਨਾਹ ਸ਼ਹਿਰੀਆਂ ਨੂੰ ਮਾਰ ਰਿਹਾ ਔਰ ਇੰਡੀਆ ਨੇ ਰੂਸ ਤੋਂ ਜਿਹੜਾ ਤੇਲ ਖਰੀਦਣਾ 300 ਟਾਈਮਸ ਮੋਰ ਬਾਇੰਗ, ਉਹ ਕਹਿੰਦੇ ਉਹਨਾਂ ਦਾ ਪੈਸਾ ਹੈ, ਉਸ ਪੈਸੇ ਨਾਲ ਉਹ ਜਿਹੜੇ ਨੇ ਉਹ ਸਾਡੇ ਤੇ ਜ਼ੁਲਮ ਕਰ ਰਹੇ ਨੇ। ਔਰ ਇੱਕ ਪ੍ਰੋਮੀਨੈਂਟ ਜਿਹੜਾ ਯੂਕਰੇਨੀਅਨ
ਲੀਡਰ ਹੈ ਔਰ ਖਬਰ ਇਹਨਾਂ ਦੇ ਮੀਡੀਆ ਦੀ ਹੈ PTI ਦੀ ਇਨਫਲੂਐਂਸ਼ੀਅਲ ਯੂਕਰੇਨੀਅਨ ਲੀਡਰ ਅਰਜਿਸ United States to impose sanctions on India for buying Russian oil. This is global conflict between democracy, the free world, and authoritarian regimes, he said. और ये जड़े ने बड़े पावरफुल MP भी ओली कैसेंड्रो मैराजाको ये उन्हों दा नाम है और ये फॉरेन अफेयर्स कमेटी दा चीफ है उन्हें अमरीका नूं कहा भी इंडिया दे उत्ते सैकेंडरी सैंक्शनस लाओ क्योंकि ये जड़ियां ने सैंक्शन उन्हें कहा भावें मैं रिलक्टेंट है मैं दिल्ली च रहा और मैं हैवी हार्ट नाल कह रहा पर ये जड़ा हैविंग लिव्ड इन न्यू दिल्ली ही फेल्ट इट वाज पेनफुल टू विटनेस इंडिया बाइंग रशियन ऑयल इट वाज नेसेसरी टू सैंक्शन इंडिया अलॉन्ग विद चाइना बिकॉज दे शुड बी कंसिस्टेंट दिस इज ग्लोबल कन्फ्लिक्ट बिटवीन डेमोक्रेसी द फ्री वर्ल्ड एंड द अथॉरिटेरियन regimes there should not be any compromise because of material economic interest उन्हें कहा जी ये बिल्कुल कोई कंप्रोमाइज़ नहीं होना चाहिए लड़ाई डेमोक्रेसी और अथॉरिटेरियनिज्म दे विचाले है और ये इस तो पहला भी जड़ा एक होर यूक्रेनियन MP ਜਿਹੜਾ ਉਹਨੇ ਇਸ ਤੋਂ ਪਹਿਲਾਂ ਉਹਨਾਂ ਦੇ ਫੋਰਨ ਮਿਨਿਸਟਰ ਡਿਮਿਟਰੀ ਕੁਲੈਬਾ ਵੀ ਉਹ S ਜੈਸ਼ੰਕਰ ਦਾ ਕ੍ਰਿਟਿਸਿਜ਼ਮ ਕਰ ਚੁੱਕੇ ਨੇ ਕਿ ਬਈ ਇਹ ਸਾਡੇ ਬੱਚੇ ਮਾਰ ਰਹੇ ਨੇ ਔਰ ਇਹ S ਜੈਸ਼ੰਕਰ ਇੰਡੀਆ ਦੀ ਜਿਹੜੀ ਪਰਚੇਜ਼ ਹੈ ਰਸ਼ੀਅਨ ਆਇਲ ਦੀ ਉਹਨੂੰ ਡਿਫੈਂਡ ਕਰ ਰਿਹਾ ਸੋ ਅਸੀਂ ਸਮਝਦੇ ਹਾਂ ਵੀ ਹੌਲੀ ਹੌਲੀ ਜਿਹਨੂੰ ਕਹਿੰਦੇ ਨੇ ਕਿ ਪਾਜ ਮਲਮਾ ਲੈ ਜਾਏਗਾ ਇਹ ਇਹਨਾਂ ਦਾ ਲੱਥ ਰਿਹਾ ਔਰ ਹੁਣ ਅਸੀਂ ਕਨਕਲੂਜਨ ਦੇ ਵਿੱਚ ਕਿਉਂਕਿ ਵੀਕਐਂਡ ਆ ਗਿਆ ਤੇ ਅੱਜ ਦਾ ਵਿਚਾਰ ਵੀ ਜ਼ਰੂਰੀ ਹੈ ਤਾਂ ਕਿ ਗੁਰਬਾਣੀ ਦੇ ਨਾਲ ਜਿਹੜਾ ਇਸ ਪਾਸੇ ਵੱਲ ਹੋਏ ਔਰ ਅਸੀਂ श्री राग की वार महला चौथा श्लोका नाल इस दी विचार कर रहे हैं और ये श्लोक जड़ा अज है और जड़ा इस दे नाल ही जुड़ी हुई पौड़ी भी है और 2 श्लोक ने श्लोक ये और काफ़ी पढ़िया जाता है श्लोक महला पहला गुरु नानक पातशाह दा दाती साहिब संधिया क्या चलै तिस नाल एक जगन दे ना लहन एक ना सुत्तियां दे उठा कि ये जिहड़ी गिफ्ट है दात है ये वाहिगुरू दे कोल है जिस नूं गुरु साहब ने याद दहानी करवाई कि भाई ये दात अपने हाथ च उन्हें रखी हुई है जिस भावे तिस दे कि दाती साहिब संधिया इस साहिब दे कोल है दात क्या चला तिस उत्थे किहदा जोर है क्योंकि ये उहदी मर्जी है एक जगन दे ना लहन एक ਜਿਹੜੇ ਨੇ ਕਲੇਮ ਕਰਦੇ ਨੇ ਜੇ ਅਸੀਂ ਬੜੇ ਧਰਮੀ ਹੈ ਅਸੀਂ ਬੜੇ ਜਿਹੜਾ ਉਹ ਪਰੰਪਰਾ ਦੇ ਵਿੱਚ ਰਹਿਣ ਵਾਲੇ ਤੇ ਉਹ ਖਾਲੀ ਦੇ ਖਾਲੀ ਰਹਿੰਦੇ ਨੇ ਉਹਨਾਂ ਦੇ ਅੰਦਰ ਉਹੀ ਜਿਸ ਨੂੰ ਕਦੇ ਕਿਹਾ ਜਾਂਦਾ ਸੀ ਕਿ ਬਈ ਇੱਕ ਤੂੰਬੜੀ ਤੁਮੇ ਜਿਹੜਾ ਕੌੜਾ ਫਲ ਹੁੰਦਾ ਹੈ ਉਹ ਭਾਵੇਂ ਪਾਣੀ ਦੇ ਵਿੱਚ ਹੀ ਰੱਖੋ ਉਹਨੂੰ 20 ਸਾਲ ਬਾਅਦ ਵੀ ਕੱਢੋਗੇ ਉਹਦਾ ਕੌੜ ਦਾ ਕੌੜ ਹੀ ਰਹਿ ਕਿ ਜੇ ਰੂਹਾਨੀਅਤ ਤੁਹਾਡੇ ਅੰਦਰ ਨਹੀਂ ਵਸੀ ਤੇ ਵਾਹਿਗੁਰੂ ਦਾ ਦਰਵਾਜ਼ਾ ਨਹੀਂ ਖੁੱਲਦਾ ਇੱਕ ਉਹ ਨੇ ਜਿਹੜੇ ਵਾਹਿਗੁਰੂ ਨੂੰ ਭਾਵੇਂ ਵਾਖਰੂ ਹੀ ਕਹਿੰਦੇ ਹੋਣ ਤੇ ਉਹਨਾਂ ਦੇ ਅੰਦਰ ਪਿਆਰ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਸੋ ਰੱਬ ਦੇ ਨੇੜੇ ਇੱਕ ਜਗਨ ਦੇ ਨਾ ਲਹਨ ਇੱਕ ਨਾ ਸੁੱਤਿਆਂ ਦੇ ਉਠਾ ਹੁਣ ਇਹ ਫਿਜ਼ੀਕਲ ਸਲੀਪ ਦੀ ਗੱਲ ਨਹੀਂ ਹੈ ਇਹ ਉਹ ਹੈ ਕਿ ਵੀ ਜਿਹੜੇ ਬਿਲਕੁਲ ਸੁੱਤੇ ਹੋਏ ਨੇ ਲੇਕਿਨ ਅਚਾਨਕ ਉਹਨਾਂ ਦੀ ਕਿਸਮਤ ਉਹਨਾਂ ਦੇ ਭਾਗ ਜਿਹਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਕਿ ਬੀਜ ਅੰਦਰ ਪਿਆ ਹੋਇਆ ਸੀ ਉਹਨੇ ਕਦੋਂ ਪੁੰਗਰ ਨੇ ਇਹ ਅਕਾਲ ਪੁਰਖ ਦੇ ਕੋਲ ਹੈ ਕੋਈ ਰਸਕ ਇਨਸਾਨ ਕੋਈ ਭਲਾ ਇਨਸਾਨ ਕੋਈ ਫਕੀਰ ਕੋਈ ਸੰਤ ਕੋਈ ਸਾਧੂ ਕੋਈ ਗੁਰਮੁਖ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ ਪੂਰਬ ਕਰਮ ਅੰਕਰ ਜਬ ਪ੍ਰਗਟੇ ਕੰਮ ਪਹਿਲੀ ਦਾਤ ਸੀ ਕਰਤੇ ਨੇ ਦਿੱਤੀ ਹੋਈ ਭੇਟਿਓ ਪੁਰਖ ਰਸਕ ਬੈਰਾਗੀ ਤੇ ਫਿਰ ਉਸ ਸਾਰੇ ਦੀ ਜਿਹੜੀ ਹੈ ਆਨੰਦ ਭਇਓ ਭੇਟਤ ਹੀ ਨਾਨਕ ਜਨਮ ਜਨਮ ਕੀ ਸੋਈ ਜਾਗੀ ਕਿ ਅੰਦਰ ਉਹ ਪਿਆ ਸੀ ਉਹ ਜਾਗਿਆ ਔਰ ਦੂਸਰਾ ਸ਼ਲੋਕ ਹੈ ਸਿਦਕ ਸਬੂਰੀ ਸਾਧਕਾ ਮੈਂ ਪੜਾਂ ਜਾਂ ਓਵਰ ਕਰਦਾ ਇੱਕੋ ਹੀ ਸ਼ਲੋਕ ਦੇ ਵਿੱਚ
ਚਲੋ ਅਸੀਂ ਮੇਰਾ ਖਿਆਲ ਹੈ ਮੈਂ ਘੜੀ ਵੱਲ ਦੇਖ ਰਹੇ ਕਿਉਂਕਿ ਇਹ ਫਿਰ ਮਹੱਲਾ ਪਹਿਲਾ ਤੇ ਨਾਲ ਉਹਦੇ ਪੌੜੀ ਹੈ ਇਹ ਵਕਤ ਲਏਗਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।